ਅਗਲੀ ਖਬਰ ਵੱਲ ਚਲੀਏ ਜਿੱਥੇ ਅਮਰੀਕਾ ਵਾਲੇ ਜਿਹੜੇ ਆ ਨਾਂ ਬਦਲ ਰਹੇ ਹੈਗੇ ਆ ਤੇ ਜੋ ਇੰਡੀਆ ਵਾਲੇ ਆ ਉਹ ਟਰੰਪ ਦੇ ਨਾਂ ਦੇ ਉੱਤੇ ਜੋ ਚੀਜ਼ਾਂ ਦੇ ਨਾਂ ਜੋ ਆ ਉਹ ਰੱਖ ਰਹੇ ਹੈਗੇ ਆ। ਅਮਰੀਕਾ ਨੇ ਜਿਹੜੀ ਇੰਡੋ ਪੈਸੀਫਿਕ ਕਰਕੇ ਇੱਕ ਇਹਨਾਂ ਦੀ ਜਿਹੜੀ ਜਥੇਬੰਦੀ ਜਿਹੜੀ ਕਮਾਂਡ ਡਿਫੈਂਸ ਸੈਂਟਰ ਦੀ ਸੀਗਾ ਆਰਗੇਨਾਈਜੇਸ਼ਨ ਸੀ ਜੀ, ਕਮਾਂਡ ਉਹਦਾ ਸੈਂਟਰ ਨਾਂ ਸੀਗਾ। ਬਦਲ ਕੇ ਜਿਹੜਾ ਹੁਣ ਯੂਐਸ ਪੈਸੀਫਿਕ ਕਮਾਂਡ ਰੱਖ ਦਿੱਤਾ ਆ। ਪਹਿਲਾਂ ਜਿਹੜਾ ਇੰਡੋ ਪੈਸੀਫਿਕ ਕਮਾਂਡ ਆ ਇਹਦੇ ਚੋਂ ਹੁਣ ਭਾਰਤ ਦਾ ਨਾਂ ਕੱਢ ਦਿੱਤਾ ਗਿਆ ਆ ਤੇ ਇਹ ਮੋਦੀ ਹੁਣੀ ਕੱਲ ਜੱਫੀਆਂ ਪਾ ਰਹੇ ਸੀ ਟਰੰਪ ਨੂੰ। ਇਹ ਕਮਾਂਡ ਜਿਹੜੀ ਆ 1947 ਦੇ ਵਿੱਚ ਪ੍ਰੈਜ਼ੀਡੈਂਟ ਹੈਨਰੀ ਟਰੂਮੈਨ ਨੇ ਬਣਾਈ ਸੀ ਤੇ ਉਸ ਟਾਈਮ ਦੇ ਉੱਤੇ ਇਹਦਾ ਨਾਂ ਇਹੀ ਸੀ ਯੂਐਸ ਪੈਸੀਫਿਕ ਕਮਾਂਡ। ਤੇ ਜਦੋਂ ਟਰੰਪ ਹੁਣੀ ਪਹਿਲੀ ਵਾਰੀ ਆਏ ਤੇ ਉਹ ਕਹਿੰਦੇ ਸੀ ਹੌਡੀ ਮੋਡੀ ਆ ਤੇ ਸਾਡੀ ਯਾਰੀ ਦੋਸਤੀ ਬਹੁਤ ਆ, ਇਹਦਾ ਨਾਂ ਬਦਲ ਕੇ ਇੰਡੋ ਪੈਸੀਫਿਕ ਕਮਾਂਡ ਰੱਖ ਦਿੱਤਾ ਸੀ। ਭਾਰਤ ਜਿਹੜਾ ਆ ਉਹ ਆਪਣੀਆਂ ਪੂਰੀਆਂ ਸ਼ਰਤਾਂ ਤੇ ਨਹੀਂ ਉਤਰਿਆ ਜੋ ਇਹਨਾਂ ਦੀਆਂ ਆਪਸ ਵਿੱਚ ਕੀਤੀਆਂ ਹੋ ਗਈਆਂ। ਹੁਣ ਮੁੜ ਕੇ ਜਿਹੜਾ ਨਾਂ ਆ ਫਿਰ ਇਹ ਰਿਮੂਵ ਕਰਕੇ ਯੂਐਸ ਪੈਸੀਫਿਕ ਕਮਾਂਡ ਰੱਖ ਦਿੱਤਾ ਆ। ਤੇ ਦੂਸਰੇ ਪਾਸੇ ਇਹ ਖਬਰ ਆ ਰਹੀ ਹੈ ਵੀ ਹੈਦਰਾਬਾਦ ਦੇ ਵਿੱਚ ਜਿਹੜਾ ਆ ਇੱਕ ਜਿਹੜਾ ਯੂਐਸ ਕੌਂਸੂਲੇਟ ਰੋਡ ਆ ਜਿੱਥੇ ਯੂਐਸ ਦਾ ਕੌਂਸੂਲੇਟ ਉਹਦਾ ਨਾਂ ਬਦਲ ਕੇ ਉਹਨਾਂ ਨੇ ਡੋਨਾਲਡ ਟਰੰਪ ਐਵਨਿਊ ਰੱਖਿਆ ਇੰਡੀਆ ਵਾਲਿਆਂ ਨੇ। ਸੋ ਆਹ ਕੁਛ ਜਿਹੜਾ ਆ ਚੱਲ ਰਿਹਾ ਹੈਗਾ। ਯਾ ਸਮਿਟ ਦੇ ਉੱਤੇ ਜਦੋਂ ਸਾਰਿਆਂ ਨੇ ਫੋਟੋ ਖਿੱਚੀ ਜਾ ਰਹੀ ਸੀ, ਟਰੰਪ ਹੁਣੀ ਮੋਦੀ ਨੂੰ ਨਹੀਂ ਮਿਲੇ, ਉਧਰੋਂ ਉਦਾਂ ਹੀ ਜਿਹੜੇ ਉਹ ਲੰਘ ਗਏ। ਸੋ ਮੋਦੀ ਵਿਚਾਰਾ ਇੱਧਰ ਉੱਧਰ ਜਿਹੜਾ ਉਹ ਦੇਖਦਾ ਰਹਿ ਗਿਆ। ਸੋ ਅਮਰੀਕਾ ਨੂੰ ਲੁਭਾਉਣ ਦੇ ਪੂਰੇ ਯਤਨ ਭਾਰਤ ਦੁਆਰਾ ਕੀਤੇ ਜਿਹੜੇ ਉਹ ਜਾ ਰਹੇ ਆ। ਪਰ ਜਿੱਦਾਂ ਆਪਾਂ ਸੈਂਟਕੌਮ ਸੁਣਦੇ ਆ, ਅੱਗੇ ਇਹ ਇੰਡੋ ਪੈਸੀਫਿਕ ਕਮਾਂਡ ਹੁੰਦੀ ਸੀ, ਪਰ ਇਹ ਹੁਣ ਯੂਐਸ ਪੈਸੀਫਿਕ ਕਮਾਂਡ ਦੇ ਨਾਮ ਦੇ ਨਾਲ ਜਿਹੜੀ ਉਹ ਜਾਇਆ ਕਰੂਗੀ। ਤੇ ਇੰਡੋ ਜਿਹੜਾ ਨਾਮ ਆ, ਇੰਡੀਆ ਵਾਲਾ ਨਾਮ ਆ, ਉਸ ਦੇ ਵਿੱਚੋਂ ਉਹਨਾਂ ਨੇ ਮਨਫੀ ਜਿਹੜਾ ਹੁਣ ਕਰ ਦਿੱਤਾ ਆ। ਇੰਡੀਆ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਰੌਲਾ ਰੱਪਾ ਤਾਂ ਜਿਹੜਾ ਉਹ ਪੈ ਰਿਹਾ ਆ, ਪਰ ਆਪਾਂ ਨੂੰ ਪਤਾ ਹੀ ਆ ਵੀ ਉੱਥੇ ਕਿੰਨਾ ਕੁ ਜਿਹੜੀਆਂ ਇਹਨਾਂ ਚੀਜ਼ਾਂ ਦਾ ਅਸਰ ਆ ਉਹ ਦੇਖਦੇ ਹੁੰਦੇ ਆ।